ਕਿਹਾ ਧਮਕੀਆਂ ਤੋਂ ਨਹੀਂ ਡਰਦਾ। ਸਲਾਹਕਾਰਾਂ ਦੀ ਫੌਜ ਨਿਯੁਕਤ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਦੇ ਸਪੀਕਰ ਕੋਲ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ। ਕਿਹਾ ਨਿਯਮਾਂ ਮੁਤਾਬਕ 15% ਵਿਧਾਇਕਾਂ ਨੂੰ ਹੀ ਕੈਬਨਿਟ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ, ਜਦਕਿ ਕੈਪਟਨ ਨੇ 23 ਵਿਧਾਇਕਾਂ ਨੂੰ ਕੈਬਨਿਟ ਦਾ ਰੈਂਕ ਦੇ ਦਿੱਤਾ। ਸਿੱਖ ਰਵਾਇਤਾਂ ਦੀ ਤੋਹੀਨ ਕਰਦੀ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵਾਇਰਲ। ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਸੱਟ ਮਾਰਨ ਦੇ ਚੱਲਣ ਦਾ ਕੀਤਾ ਵਿਰੋਧ। ਅੰਮ੍ਰਿਤਸਰ ਪੁਲਿਸ ਨੂੰ ਕੀਤੀ ਸ਼ਿਕਾਇਤ। ਤੇ ਨਹੀਂ ਰੁਕ ਰਿਹਾ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ। ਬਰਨਾਲਾ ਵਿੱਚ 22 ਸਾਲਾ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੀਤੀ ਖੁਦਕੁਸ਼ੀ। ਪਿੰਡ ਵਿੱਚ ਸੋਗ ਦਾ ਮਾਹੌਲ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਆਪਣਾ ਦੇਸ਼ ਛੱਡ ਕੇ ਹੁਣ ਪੰਜਾਬ ਦੇ ਸ਼ਹਿਰ ਖੰਨਾ ਵਿੱਚ ਆਪਣੇ ਸਹੁਰੇ ਘਰ ਰਹਿ ਰਹੇ ਨੇ। ਉਹਨਾਂ ਮੀਡੀਆ ਵਿੱਚ ਇਲਜ਼ਾਮ ਲਗਾਏ ਨੇ ਕਿ ਪਾਕਿਸਤਾਨ ਵਿੱਚ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ, ਇਸ ਲਈ ਉਹਨਾਂ ਨੂੰ ਭਾਰਤ ਵਿੱਚ ਸ਼ਰਨ ਦਿੱਤੀ ਜਾਵੇ। ਉਹਨਾਂ ਦੇ ਇਲਜ਼ਾਮਾਂ ਤੇ ਗੋਪਾਲ ਸਿੰਘ ਚਾਵਲਾ ਨੇ ਸੋਸ਼ਲ ਮੀਡੀਆ ਰਾਹੀਂ ਵੀਡੀਓ ਜਾਰੀ ਕਰ ਇਹਨਾਂ ਸਾਰੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ ਹੈ। ਗੋਪਾਲ ਚਾਵਲਾ ਨੇ ਕਿਹਾ ਕਿ ਇੱਥੇ ਰਹਿੰਦੇ ਸਾਰੇ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਨੇ ਤੇ ਪਾਕਿਸਤਾਨ ਸਰਕਾਰ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੀ ਹੈ। ਚਾਵਲਾ ਨੇ ਕਿਹਾ ਕਿ ਪਾਕਿਸਤਾਨ ਦੇ ਸਾਬਕਾ ਵਿਧਾਇਕ ਰਹੇ ਬਲਦੇਵ ਕੁਮਾਰ ਭਾਰਤ ਵਿੱਚ ਸ਼ਰਨ ਲੈਣ ਲਈ ਇਹ ਝੂਠ ਬੋਲ ਰਹੇ ਨੇ। ਉਹਨਾਂ ਬਲਦੇਵ ਕੁਮਾਰ ਨੂੰ ਅਪੀਲ ਕੀਤੀ ਕਿ ਜੇ ਉਹ ਭਾਰਤ ਵਿੱਚ ਰਹਿਣਾ ਚਾਹੁੰਦੇ ਨੇ ਤਾਂ ਸਿੱਖਾਂ ਸੰਬੰਧੀ ਕੋਈ ਗਲਤ ਬਿਆਨਬਾਜ਼ੀ ਕਰਕੇ ਸ਼ਰਨ ਨਾ ਲੈਣ। ਹੁਣ ਅਗਰ ਬਲਦੇਵ ਕੁਮਾਰ ਕਹਿ ਰਿਹਾ ਕਿ ਮੈਂ ਨਹੀਂ ਉੱਥੇ ਇਸ ਤਰ੍ਹਾਂ ਮਸਲੇ ਹੈ, ਇਹ ਵੀ ਝੂਠ ਹੈ। ਬਲਦੇਵ ਕੁਮਾਰ ਨੂੰ ਡਾਕਟਰ ਸਵਰਨ ਦੇ ਕਤਲ ਵਿੱਚ ਫੜਿਆ ਗਿਆ ਕਿਉਂਕਿ ਇੱਕ ਲਿਸਟ ਜਾਰੀ ਹੁੰਦੀ ਹੈ ਜਿਹਦੇ ਵਿੱਚ ਐਮਐਲਏ 1 ਨੰਬਰ 2 ਨੰਬਰ 3 ਨੰਬਰ 4 ਨੰਬਰ KPK ਬਲਦੇਵ ਕੁਮਾਰ ਨੇ ਜਿੱਥੇ ਨੰਬਰ ਸੀ ਉਹਦੇ ਤੋਂ ਪਹਿਲਾਂ ਡਾਕਟਰ ਸਵਰਨ ਸਿੰਘ ਸੀ। ਸੋ ਅਗਰ ਕੋਈ MPA ਵਿੱਚ ਮਿਸ ਹੁੰਦਾ ਤੇ ਬਲਦੇਵ ਕੁਮਾਰ ਦੀ ਵਾਰੀ ਆਉਂਦੀ ਸੀ। ਇਸ ਕਰਕੇ ਜਦੋਂ ਡਾਕਟਰ ਸਵਰਨ ਦਾ ਕਤਲ ਹੋਇਆ ਤੇ ਵਿੱਚ ਇਹਨੂੰ ਮੁਲਵਸ ਪਾਇਆ ਗਿਆ। ਇਹ 2 ਸਾਲ ਜੇਲ੍ਹ ਚ ਰਿਹਾ, ਇਹਨੂੰ ਫਿਰ ਵੀ ਬਾਹਰ ਲਿਆਂਦਾ ਗਿਆ। ਔਰ ਮੇਰਾ ਬਹੁਤ ਅੱਛਾ ਦੋਸਤ ਹੈ ਬਲਦੇਵ ਕੁਮਾਰ। ਉਹਨੇ ਜਦੋਂ ਆ ਕੇ ਕਿਹਾ ਕਿ ਮੈਂ ਸਿੰਘ ਸੱਜ ਗਿਆ, ਮੈਨੂੰ ਬਹੁਤ ਖੁਸ਼ੀ ਹੋਈ। ਉਹਨੇ ਮੈਨੂੰ ਕਿਹਾ ਕਿ ਖਾਲਿਸਤਾਨ ਦੀ ਤੂੰ ਗੱਲ ਕਰਦਾ, ਮੈਂ ਤੇਰੀ ਮਦਦ ਕਰਾਂਗਾ। ਮੈਂ ਵੀ ਖਾਲਿਸਤਾਨੀ ਔਰ ਅੱਜ ਤੋਂ ਬਾਅਦ ਅਸੀਂ ਇਕੱਠੇ ਲੜਾਂਗੇ। ਮੈਨੂੰ ਉਹਦੇ ਤੇ ਮਾਣ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਇੰਡੀਆ ਜਾ ਕੇ ਉਹ ਕਹੇਗਾ ਕਿ ਸਾਨੂੰ ਉੱਥੇ ਤਹਫਜ਼ ਨਹੀਂ ਹੈ। ਔਰ ਜੋ ਬਲਦੇਵ ਕੁਮਾਰ ਜਾਂ ਬਲਦੇਵ ਸਿੰਘ ਜੋ ਉੱਥੇ ਕੰਮ ਕਰਦਾ ਸੀ, ਜੋ ਉਹਦਾ ਲਾਹੌਰ ਕਾਰੋਬਾਰ ਸੀ ਜਾਂ ਜੋ ਉਹਦਾ ਉੱਥੇ ਕਾਰੋਬਾਰ ਸੀ, ਮੈਂ ਦੱਸਣਾ ਨਹੀਂ ਚਾਹਤਾ ਕਿਉਂਕਿ ਹਰ ਬੰਦੇ ਦੀ ਇੱਜ਼ਤ ਹੈ, ਸੈਲਫ ਰਿਸਪੈਕਟ ਹੈ। ਔਰ ਬਲਦੇਵ ਵੀਰ, ਮੈਂ ਤੈਨੂੰ ਇਹ ਦੱਸਾਂ, ਜਿਹੜਾ ਤੂੰ ਇੱਥੇ ਕੰਮ ਕਰਦਾ ਸੀ ਤੂੰ ਉੱਥੇ ਕਰਕੇ ਵਿਖਾ, ਕਦੇ ਵੀ ਨਹੀਂ ਕਰ ਸਕਦਾ। ਇੱਥੇ ਫਿਰ ਵੀ ਸਿੱਖ ਕੌਮ ਦੀ ਇੱਜ਼ਤ ਹੈ। ਤੇਰਾ ਕੰਮ ਅਗਰ ਫੜਿਆ ਵੀ ਜਾਂਦਾ ਸੀ ਤੇ ਤੈਨੂੰ ਸਿੱਖੀ ਦੀ ਵਜ੍ਹਾ ਤੋਂ ਛੱਡ ਦਿੱਤਾ ਜਾਂਦਾ ਸੀ, ਪਰ ਤੇਰੇ ਕੋਲ ਉੱਥੇ ਨਹੀਂ ਹੋਣਾ ਮੇਰਾ ਵੀਰ। ਔਰ ਮੈਂ ਮਨਜਿੰਦਰ ਸਿੰਘ ਸਿਰਸਾ, ਰੋਬਿਨ ਸਿੰਘ ਬਾਤਾਂ ਤੁਸੀਂ ਝੂਠ ਬੋਲ ਰਹੇ ਹੋ। ਇਹ ਝੂਠ ਹੈ ਕਿ ਪਾਕਿਸਤਾਨ 'ਚ ਤਹਫਜ਼ ਨਹੀਂ ਹੈ। ਮੈਂ ਫਖਰ ਨਾਲ ਕਹਿਣਾ ਕਿ ਪਾਕਿਸਤਾਨੀ ਝੰਡੇ ਦੇ ਵਿੱਚ ਜਿਹੜਾ ਚਿੱਟਾ ਰੰਗ ਅਕਲੀਅਤ ਹੈ ਉਹਦੇ ਤੇ ਪੂਰਾ ਸਿਰਫ ਪਾਕਿਸਤਾਨ ਉਤਰ ਰਿਹਾ। ਭਾਰਤ ਵਿੱਚ ਸਿਆਸੀ ਸ਼ਰਨ ਦੀ ਮੰਗ ਕਰਨ ਵਾਲੇ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੇ ਮਾਮਲੇ ਦਾ ਪਾਕਿਸਤਾਨ ਵਿੱਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਦੇ ਮਕਬੂਲ ਪੰਜਾਬੀ ਗਾਇਕ ਜੱਸੀ ਲਾਇਲਪੁਰੀਆ ਨੇ WhatsApp ਕਾਲ ਜ਼ਰੀਏ ਬਲਦੇਵ ਕੁਮਾਰ ਨੂੰ ਧਮਕੀ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਲ ਦੌਰਾਨ ਦੋਵਾਂ ਵਿੱਚ ਤਿੱਖੀ ਬਹਿਸ ਹੋਈ। ਇਸ ਤੇ ਬਲਦੇਵ ਕੁਮਾਰ ਨੇ ਕਿਹਾ ਕਿ ਉਹ ਕਿਸੇ ਧਮਕੀ ਤੋਂ ਡਰਨ ਵਾਲੇ ਨਹੀਂ। ਉਧਰ ਪਾਕਿਸਤਾਨ ਦੇ ਮੰਤਰੀ ਨੇ ਕਿਹਾ ਕਿ ਉਹ ਆਜ਼ਾਦ ਨੇ, ਜਿੱਥੇ ਚਾਹਣ ਰਹਿ ਸਕਦੇ ਨੇ, ਜਿਸ ਤੇ ਬਲਦੇਵ ਕੁਮਾਰ ਨੇ ਖੁਸ਼ੀ ਜ਼ਾਹਿਰ ਕੀਤੀ। ਪਾਕਿਸਤਾਨੀ ਨਾਗਰਿਕ ਅਜੇ ਸਿੰਘ ਵੱਲੋਂ ਬਲਦੇਵ ਕੁਮਾਰ ਨੂੰ ਭਾਰਤ ਵਿੱਚ ਸ਼ਰਨ ਨਾ ਦਿੱਤੇ ਜਾਣ ਤੇ ਬੋਲਦਿਆਂ ਉਹਨਾਂ ਕਿਹਾ ਕਿ ਪਾਕਿਸਤਾਨ ਦੀ ਅਦਾਲਤ ਨੇ ਉਹਨਾਂ ਨੂੰ ਬਰੀ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਤੇ ਕੋਈ ਕੇਸ ਨਹੀਂ ਹੈ। ਉਹਨਾਂ PM ਮੋਦੀ ਤੋਂ ਵੀ ਉਮੀਦ ਜਤਾਈ। मेरे वीरो इस तरह है, बलदेव ना धमकियां तो डरे है ते ना बलदेव ने आज तक किसी दी धमकी मनी है। ठीक है, बलदेव ਨੂੰ ਹੁਣ ਸਾਡੇ ਆਪਣੇ ਵੀਰ ਸਰਦਾਰਾਂ ਤੋਂ ਧਮਕੀਆਂ ਮਿਲ ਰਹੀਆਂ। ਇਸ ਤੋਂ ਪਹਿਲੇ ਮੁਸਲਮਾਨਾਂ ਤੇ ਵੀ ਬੜੇ ਧਮਕੀਆਂ ਮਿਲੀਆਂ, ਮਗਰ ਮੈਂ ਕਿਸੇ ਤੋਂ ਡਰਨੇ ਵਾਲਾ ਨਹੀਂ ਹਾਂ। ਜਿਹੜਾ ਬੰਦਾ ਵਾਹਿਗੁਰੂ ਨੂੰ ਮੰਨਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਠੀਕ ਹੈ, ਤੇ ਮੇਰਾ ਪੰਜੇ ਦਾ ਸਥਾਨ ਜਿਹੜਾ ਮੇਰੀ ਸਾਰੀ ਉਮਰ ਉਹਨੇ ਕੀਤੀ ਹੈ। ਉਹਨੇ ਮੇਰੇ ਤੇ ਬਹੁਤ ਮਿਹਰਾਂ ਕੀਤੀਆਂ। ਮੇਰੇ ਤੇ ਜੇਲਾਂ ਦੇ ਵਿੱਚ ਮੈਂ ਮਾਰਿਆ ਗਿਆ, ਪਾਕਿਸਤਾਨ ਦੇ ਵਿੱਚ ਮੇਰੇ ਤੇ ਹਮਲੇ ਹੋਏ, ਮੈਂ ਉਹਦੇ ਵਿੱਚ ਵੀ ਬਚ ਗਿਆ। बहरहाल मैं किसी धमकियां तो नहीं डरना। जेड़े बंदे जितनी धमकियां देंदे भावें मेरी फैमिली दी मैंबर क्यों ना होवन, उन्हां दी अपनी जिंदगी है, मेरी अपनी जिंदगी है। उन्होंने मेरे पीछे बहुत वड्डे प्रोपेगंडे कर लेते हैं, करते जावन। मैं किसी दी परवाह ही नहीं करना। मैं आया, ठीक है, मैं इंडिया सालम लेने वास्ते इसी वास्ते आया कि मैं उन्हां वीरां दा पुछ सकां पाकिस्तान दे विच जिन्हां दी हालत बहुत बुरी है, मगर वो अंदरों दिलों नहीं दसदे पाइन। मैं उन्हां वास्ते अपनी कोशिश कर रहा हूं। ਜਿਹੜੀ ਧਮਕੀ ਦਿੱਤੀ ਹੈ ਕਿਹੜੇ ਸਿੰਗਰ ਨੇ, ਕਿਹਨੇ ਦਿੱਤੀ ਹੈਗੀ ਤੁਹਾਨੂੰ ਬਾਈ ਨੇਮ ਦੱਸੋ, ਕਿਹਨੇ ਦਿੱਤੀ ਹੈ? जस्सी लालपुरी ने दी है। इस तरह मैं जो सुन रहे हैं अजय सिंह भी दे रही है, डॉक्टर सुरन सिंह का पुत्र
ਕਿਉਂਕਿ ਡਾਕਟਰ ਸੁਰਨ ਸਿੰਘ ਦਾ ਪੁੱਤਰ ਇਹ ਮੇਰਾ ਜਿਹੜਾ ਹੈ ਮੇਰਾ ਰਿਸ਼ਤੇਦਾਰ ਹੈ, ਮੇਰਾ ਫੈਮਿਲੀ ਮੈਂਬਰ ਹੈ, ਮਗਰ ਉਹਨੂੰ ਇਹ ਵੀ ਪਤਾ ਹੈ ਕਿ ਜਦੋਂ ਕੇਸ ਮੈਂ ਜਿੱਤ ਗਿਆ, ਠੀਕ ਹੈ, ਮਨੋਂ ਵਾਹਿਗੁਰੂ ਨੇ, ਮੈਂ ਨਹੀਂ ਜਿੱਤਿਆ, ਮੇਰਾ ਵਾਹਿਗੁਰੂ ਜਿੱਤ ਗਿਆ ਸੀ, ਮੇਰਾ ਗੁਰੂ ਗ੍ਰੰਥ ਸਾਹਿਬ ਜਿੱਤ ਗਿਆ ਸੀ। ਕਿਉਂਕਿ ਜਿਸ ਟਾਈਮ ਕੇਸ ਮੈਂ ਬਰੀ ਹੋਇਆ, ਫਿਰ ਉਸ ਤੋਂ ਬਾਅਦ ਮੇਰੇ ਨਾਲ ਜਿਹੜੇ ਮੁਸਲਮਾਨ ਭਾਈ ਸਨ ਉਹਨਾਂ ਨੇ ਕਿਹਾ ਅਸੀਂ ਬਾਕਾਇਦਾ ਤੌਰ 'ਤੇ ਇਹਨਾਂ 'ਤੇ ਕੇਸ ਕਰਨੇ ਖਿਲਾਫ ਇਹਨਾਂ ਦੇ ਕੇਸ ਕਰਨੇ। ਮੈਂ ਕਿਹਾ ਨਹੀਂ, ਮੈਂ ਆਪਣਾ ਸਾਰਾ ਕੁਝ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਤੇ ਵਾਹਿਗੁਰੂ ਤੇ ਛੋੜਿਆ ਕਿ ਅਗਰ ਮੈਂ ਗੁਨਾਹਗਾਰ ਹੁੰਦਾ ਮੈਂ ਅਜਬਰੀ ਨਾ ਹੁੰਦਾ, ਠੀਕ ਹੈ, ਅਗਰ ਮੈਂ ਬਰੀ ਹੋ ਗਿਆ ਮੈਂ ਆਪਣੇ ਵਾਹਿਗੁਰੂ ਕੇ ਸਾਫ ਹਾਂ, ਮੈਨੂੰ ਇਨਸਾਨਾਂ ਵੱਲ ਸਫਾਈ ਦੀ ਲੋੜ ਹੀ ਨਹੀਂ, ਮੈਂ ਧਮਕੀਆਂ ਤੋਂ ਨਹੀਂ ਡਰਨੇ ਵਾਲਾ। ਸ਼੍ਰੋਮਣੀ ਅਕਾਲੀ ਦਲ ਨੇ 6 ਵਿਧਾਇਕਾਂ ਨੂੰ ਸਲਾਹਕਾਰ ਨਿਯੁਕਤ ਕਰਕੇ ਤੇ ਕੈਬਨਿਟ ਤੇ ਰਾਜ ਮੰਤਰੀਆਂ ਦਾ ਦਰਜਾ ਦੇ ਕੇ ਸਰਕਾਰੀ ਖਜ਼ਾਨੇ ਤੇ ਵਾਧੂ ਬੋਝ ਪਾਉਣ ਲਈ ਕਾਂਗਰਸ ਸਰਕਾਰ ਤੇ ਵੱਡਾ ਹਮਲਾ ਬੋਲਿਆ ਹੈ। ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਤੇ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਆਪਣੇ 6 ਸਲਾਹਕਾਰਾਂ ਦੀ ਨਿਯੁਕਤੀ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਨਿਯਮਾਂ ਮੁਤਾਬਕ 15% ਵਿਧਾਇਕਾਂ ਨੂੰ ਹੀ ਕੈਬਨਿਟ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜਾਂ ਰੈਂਕ ਦਿੱਤਾ ਜਾ ਸਕਦਾ ਹੈ, ਜਦਕਿ ਮੁੱਖ ਮੰਤਰੀ ਨੇ ਨਿਯਮਾਂ ਦੀ ਉਲੰਘਣਾ ਕਰਕੇ ਇਹ ਨਿਯੁਕਤੀਆਂ ਕੀਤੀਆਂ ਨੇ। ਉਹਨਾਂ ਕਿਹਾ ਕਿ ਇੱਕ ਪਾਸੇ ਕਾਂਗਰਸ ਸਰਕਾਰ ਵੱਲੋਂ ਸਮਾਜ ਦੇ ਸਾਰੇ ਵਰਗਾਂ ਨੂੰ ਸਹੂਲਤਾਂ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਦੇ ਖਜ਼ਾਨੇ ਤੇ ਵਾਧੂ ਬੋਝ ਪਾ ਰਹੇ ਨੇ। ਉਹਨਾਂ ਕਿਹਾ ਕਿ ਕੈਪਟਨ ਨੇ ਆਪਣੀ ਡਿਗਰੀ ਸਰਕਾਰ ਬਚਾਉਣ ਲਈ ਅਜਿਹਾ ਕੀਤਾ ਹੈ। ਉਹਨਾਂ ਕਿਹਾ ਕਿ ਤਾਜ਼ਾ ਨਿਯੁਕਤੀਆਂ ਨਾਲ ਸਰਕਾਰ ਅੰਦਰ ਸਿਆਸੀ ਨਿਯੁਕਤੀਆਂ ਦੀ ਗਿਣਤੀ 26 ਹੋ ਗਈ ਹੈ, ਜਿਨ੍ਹਾਂ ਵਿੱਚ 12 ਸਲਾਹਕਾਰ, 4 ਸਿਆਸੀ ਸਕੱਤਰ, 9 ਵਿਸ਼ੇਸ਼ ਕਾਰਜਵਾਹਕ ਅਧਿਕਾਰੀ ਤੇ ਇੱਕ ਮੁੱਖ ਸੰਸਦੀ ਸਲਾਹਕਾਰ ਸ਼ਾਮਿਲ ਹੈ। ਮੈਂਬਰ ਸਾਹਿਬਾਨਾਂ ਨੇ ਇਕੱਠੇ ਹੋ ਕੇ ਸਪੀਕਰ ਸਾਹਿਬ ਨੂੰ ਇੱਕ ਮੈਮੋਰੈਂਡਮ ਦਿੱਤਾ ਹੈ, ਜਿਹਦੇ 'ਚ ਅਸੀਂ 2 ਬੜੇ ਅਹਿਮ ਮਸਲੇ ਜਿਹੜੇ ਚੱਕੇ ਨੇ, ਜਿਹੜੇ ਪੰਜਾਬ ਦੇ ਲੋਕਾਂ ਨਾਲ ਵੀ ਸੰਬੰਧਿਤ ਨੇ। ਇੱਕ ਤਾਂ ਹੈ ਜੋ ਪਰਸੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 6 ਐਮਐਲਏ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇ 7 ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਉਹਨਾਂ ਨੂੰ ਜਿਹੜਾ ਆਪਦਾ ਪੋਲੀਟੀਕਲ ਐਡਵਾਈਜ਼ਰ ਜਿਹੜਾ ਲਾਇਆ। ਪਰ ਜਿਸ ਤਰੀਕੇ ਦੇ ਨਾਲ ਇਹ ਸਾਰੇ ਕਨਸਟੀਟਿਊਸ਼ਨ ਨੂੰ ਬਾਈਪਾਸ ਕਰਕੇ ਇਹਨਾਂ ਨੂੰ ਇਹ ਰੁਤਬਾ ਦਿੱਤਾ ਹੈ, ਤੇ ਇੱਕ ਤਾਂ ਕਨਸਟੀਟਿਊਸ਼ਨ ਦੀ ਉਲੰਘਣਾ, ਉੱਥੇ ਇਹ ਜਿਹੜਾ ਵਾਧੂ ਦਾ ਬੋਝ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਐਕਸਚੈਕਰ ਤੇ ਪਾਇਆ, ਅਸੀਂ ਉਹਦੀ ਵੀ ਪੂਰੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਤੇ ਸਾਡੀ ਡਿਮਾਂਡ ਇੱਕੋ ਹੀ ਹੈ ਵੀ ਇਹਨਾਂ ਨੂੰ ਹਟਾਇਆ ਜਾਵੇ, ਜਾਂ ਇਹ ਖੁਦ ਜਿਹੜੇ ਨੇ ਇਸ ਅਹੁਦੇ ਤੋਂ ਆਪ ਜਿਹੜੇ ਐਮਐਲਏ ਜਿਹਨਾਂ ਨੂੰ ਦਿੱਤਾ ਛੱਡ ਦੇਣ, ਤੇ ਜਾਂ ਫਿਰ ਇਹਨਾਂ ਨੂੰ ਜਿਹੜਾ ਹੈ ਡਿਸਕੁਆਲੀਫਾਈ ਕੀਤਾ ਜਾਵੇ, ਕਿਉਂਕਿ ਇਹ ਆਫਿਸ ਆਫ ਪ੍ਰੋਫਿਟ ਦੇ ਅੰਡਰ ਇਹ ਵੀ ਜਿਹੜਾ ਹੈ ਇਹ ਡਿਸਕੁਆਲੀਫਾਈ ਹੋਣਾ ਬਣਦੇ ਨੇ। ਉਧਰ ਵਿਧਾਨ ਸਭਾ ਦੇ ਸਪੀਕਰ ਨੇ ਅਕਾਲੀ ਦਲ ਤੇ ਭਾਜਪਾ ਦੀ ਸ਼ਿਕਾਇਤ ਤੇ ਸਿੱਧੇ ਰੂਪ ਵਿੱਚ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਾਣਾ ਕੇਪੀ ਸਿੰਘ ਨੇ ਕਿਹਾ ਕਿ ਉਹ ਫਿਲਹਾਲ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਉਹ ਇਨ੍ਹਾਂ ਵਿਧਾਇਕਾਂ ਖਿਲਾਫ ਜਾਂ ਇਸ ਮਾਮਲੇ ਤੇ ਕੋਈ ਕਾਰਵਾਈ ਕਰਨ ਦਾ ਅਧਿਕਾਰ ਵੀ ਰੱਖਦੇ ਨੇ ਜਾਂ ਨਹੀਂ। ਰਾਣਾ ਕੇਪੀ ਸਿੰਘ ਨੇ ਕਿਹਾ ਕਿ ਕਾਨੂੰਨ ਨੂੰ ਜਾਣ ਸਮਝ ਕੇ ਹੀ ਉਹ ਕੋਈ ਕਾਰਵਾਈ ਕਰਨਗੇ। देखो ये 2 इशू ने, एक इशू है कि कैप्टन साहब ने जिहड़े एडवाइजर लाए, इस इशू नूं असीं एग्जामिन करांगे कि क्या स्पीकर दा इहदे विच कोई दखल अंदाजी है या नहीं है, क्या स्पीकर इहदे ते कॉग्नीजेंस लै सकदा है या नहीं लै सकदा। सो ये इशू नूं असीं एग्जामिन करन तो बाद ही कुछ कह सकते हैं। ਅੱਜ ਲੁਧਿਆਣਾ ਵਿਖੇ ਸਾਰੇ ਪੀਸੀਐਸ ਅਫਸਰ ਇਕੱਤਰ ਹੋਏ। ਇਸ ਮੌਕੇ ਇਨ੍ਹਾਂ ਅਫਸਰਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣਾ ਰੋਸ ਜ਼ਾਹਿਰ ਕੀਤਾ। ਕੁੱਲ 19 ਅਫਸਰਾਂ ਨੇ ਇਸ ਰੋਸ ਵਿੱਚ ਹਿੱਸਾ ਲਿਆ ਤੇ ਆਪਣਾ ਵਿਰੋਧ ਦਰਜ ਕਰਵਾਇਆ। ਲੁਧਿਆਣਾ ਦੇ ਏਡੀਸੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਰੇ ਪੀਸੀਐਸ ਅਫਸਰ ਇਕੱਠੇ ਹੋਏ ਤੇ ਉਹਨਾਂ ਕਿਹਾ ਕਿ ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ, ਕਿਉਂਕਿ ਹਾਲ ਹੀ ਵਿੱਚ ਮੋਗਾ ਤੇ ਜ਼ੀਰਾ ਵਿੱਚ ਵਾਪਰੀਆਂ ਘਟਨਾਵਾਂ ਕਰਕੇ ਖਾਸ ਕਰਕੇ ਫੀਲਡ ਵਿੱਚ ਕੰਮ ਕਰਨ ਵਾਲੇ ਅਫਸਰ ਕਾਫੀ ਚਿੰਤਤ ਨੇ। ਉਹਨਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਇਹ ਕੁਝ ਥਾਵਾਂ ਤੇ ਹੀ ਹੈ, ਸਰਕਾਰ, ਪੁਲਿਸ ਤੇ ਅਫਸਰਾਂ ਵਿਚਕਾਰ ਤਾਲਮੇਲ ਦੀ ਕਮੀ ਨਹੀਂ ਹੈ। ਉਧਰ ਜਦੋਂ ਇਕਬਾਲ ਸਿੰਘ ਨੂੰ ਪੁੱਛਿਆ ਗਿਆ ਕਿ ਹਾਲ ਹੀ ਵਿੱਚ ਸਿਮਰਜੀਤ ਸਿੰਘ ਬੈਂਸ ਤੇ ਜੋ ਮਾਮਲਾ ਦਰਜ ਹੋਇਆ ਏ, ਇਹ ਪੂਰਾ ਰੋਸ ਉਸ ਤੋਂ ਬਾਅਦ ਹੀ ਕਿਉਂ ਜਤਾਇਆ ਜਾ ਰਿਹਾ ਹੈ, ਤਾਂ ਇਸ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ। ਏਡੀਸੀ ਨੇ ਦੱਸਿਆ ਕਿ ਮੋਰਿੰਡਾ ਵਿੱਚ ਜੋ ਤਹਿਸੀਲਦਾਰ ਦੇ ਨਾਲ ਬਦਸਲੂਕੀ ਕੀਤੀ ਗਈ ਹੈ, ਉਸ ਦੀ ਵੀ ਲਿਖਤੀ ਸ਼ਿਕਾਇਤ ਅਫਸਰਾਂ ਨੂੰ ਭੇਜ ਦਿੱਤੀ ਗਈ ਹੈ। ਦੇਖ ਲਓ, ਐਸਡੀਐਮ ਨੂੰ ਉਹਦੀ ਸਮੇਤ ਗੱਡੀ ਦਰਿਆ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਵਾਸਤੇ ਵੀ ਉੱਥੇ ਜਿਹੜੇ ਮੌਕੇ 'ਤੇ ਪੁਲਿਸ ਖੜੀ ਹੈ, ਉਹਨਾਂ ਨੇ ਇਹ ਨਹੀਂ ਸੋਚਿਆ ਵੀ ਐਫਆਈਆਰ ਦਰਜ ਕੀਤੀ ਜਾਵੇ। ਉਹਦੇ ਵਾਸਤੇ ਵੀ ਜੱਦੋ ਜਹਿਦ ਕਰਨ ਤੋਂ ਬਾਅਦ ਹੀ ਐਫਆਈਆਰ ਦਰਜ ਹੋਈ ਹੈ। ਐਫਆਈਆਰ ਦਰਜ ਹੋਣ ਤੋਂ ਬਾਅਦ ਵੀ ਫਰਦਰ ਜਿਹੜੀ ਹੈ, ਕਿਉਂਕਿ ਇੱਕ ਆਫੀਸਰ, ਇੱਕ ਐਸਡੀਐਮ ਹੈਗਾ, ਇੱਕ ਅਥਾਰਟੀ ਹੈਗਾ,
ਉਸ ਨੂੰ ਉਹਨਾਂ ਨੇ ਡੁਬੋਣ ਦੀ ਕੋਸ਼ਿਸ਼ ਕੀਤੀ, ਉਹਦੀ ਗੱਡੀ ਦਾ ਨੁਕਸਾਨ ਕੀਤਾ ਹੈ, ਤਾਂ ਬੰਦੇ ਫਿਰ ਅਰੈਸਟ ਨਹੀਂ ਕੀਤੇ ਜਾਂਦੇ। ਇਸ ਕਰਕੇ ਔਰ ਜਿਹੜਾ ਖਾਸ ਜਿੱਦਾਂ ਪਿੱਛੇ ਲੁਧਿਆਣੇ ਵਿੱਚ ਇੰਸੀਡੈਂਟ ਹੋਇਆ ਹੈਗਾ, ਇਸੇ ਤਰ੍ਹਾਂ ਤੁਸੀਂ ਧੂਰੀ ਦਾ ਇੰਸੀਡੈਂਟ ਦੇਖਿਓ ਵੀ 3 ਦਿਨ ਜਿਹੜੇ ਸਾਡੇ SDM ਔਰ ਖਾਸ ਕਰਕੇ ਰੈਵਨਿਊ ਆਫਿਸਰ ਹੈ ਉਹਨਾਂ ਨੂੰ ਕੈਦ ਕਰਕੇ ਰੱਖਿਆ ਗਿਆ ਹੈ ਔਰ ਉਹਨਾਂ ਦੀ ਮਦਦ ਦੇ ਵਿੱਚ ਕੋਈ ਅਧਿਕਾਰੀ ਹੋਰ ਨਹੀਂ ਆਏ ਔਰ ਪੁਲਿਸ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਉਸ ਵਾਸਤੇ ਵੀ FIR ਦਰਜ ਕਰਾਉਣ ਲਈ ਜਹਿਦ ਕਰਨੀ ਪਈ ਹੈ। ਔਰ ਹੋਰ ਜਿਹੜੇ ਹੁਣ ਮੋਗੇ ਦਾ ਇੰਸੀਡੈਂਟ ਲੈ ਲਓ, ਨਿਹਾਲ ਸਿੰਘ ਵਾਲੇ ਦਾ ਇੰਸੀਡੈਂਟ ਲੈ ਲਓ, ਬਹੁਤ ਸਾਰੇ ਇੰਸੀਡੈਂਟ ਹੋਏ ਨੇ ਜਿਨ੍ਹਾਂ ਕਰਕੇ ਸਾਨੂੰ ਅਜੇ ਪੈਨ ਆਊਟ ਸਟ੍ਰਾਈਕ ਕਰਨੀ ਪਈ। ਬੇਦਬੀਆਂ ਦੀ ਜਾਂਚ ਲਈ ਬਣਾਈ ਗਈ SIT ਦੇ ਮੈਂਬਰ ਰਹੇ DIG ਖੱਟੜਾ ਨੇ ਕਿਹਾ ਹੈ ਕਿ ਸੰਗਰੂਰ ਤੋਂ FIR ਨੰਬਰ 99 ਤਹਿਤ ਅੱਜ ਫਰੀਦਕੋਟ ਅਦਾਲਤ ਨੇ ਫਰੇਮ ਚਾਰਜ ਕਰ ਦਿੱਤੇ ਨੇ। DIG ਖੱਟੜਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ FIR ਨੰਬਰ 99 ਦੇ ਤਹਿਤ ਉਹਨਾਂ ਵੱਲੋਂ ਸੰਗਰੂਰ ਤੋਂ ਮਹਿੰਦਰਪਾਲ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੇ ਘਰ ਵਿੱਚੋਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਸਣੇ ਕੁਝ ਇਤਰਾਜ਼ਯੋਗ ਪੱਤਰ ਵੀ ਬਰਾਮਦ ਹੋਏ ਸਨ। ਉਹਨਾਂ ਦੱਸਿਆ ਕਿ ਮਹਿੰਦਰਪਾਲ ਦੇ ਨਾਲ ਸ਼ਕਤੀ ਸਿੰਘ ਤੇ ਸੁਖਜਿੰਦਰ ਸਨੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। DIG ਨੇ ਦੱਸਿਆ ਕਿ ਉਹਨਾਂ ਕੋਲ ਜਿੰਨੇ ਵੀ ਕੇਸ ਸਨ ਉਹਨਾਂ ਸਾਰਿਆਂ ਵਿੱਚ ਉਹਨਾਂ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਜੋ ਵੀ ਕੇਸ ਸਰਕਾਰ ਵੱਲੋਂ ਸੌਂਪੇ ਗਏ ਨੇ ਉਹਨਾਂ ਦੀ ਤਫਤੀਸ਼ ਉਹਨਾਂ ਨੇ ਬੜੀ ਹੀ ਡੂੰਘਾਈ ਨਾਲ ਕੀਤੀ ਸੀ। ਉਹਨਾਂ ਦੇ ਘਰ ਦੀ ਤਲਾਸ਼ੀ ਲਈ ਸੀ ਤਾਂ ਉੱਥੋਂ ਜਨਮ ਸਾਖੀ ਗੁਰੂ ਨਾਨਕ ਸਾਹਿਬ ਔਰ ਉਹਦੇ ਨਾਲ ਸਾਨੂੰ ਉਹਦੇ ਘਰੋਂ 25 ਚੱਲੇ ਹੋਏ ਕਾਰਤੂਸ ਮਿਲੇ ਸੀ ਔਰ ਕਾਰਤੂਸਾਂ ਦੇ ਨਾਲ ਉਹਦੇ ਘਰੋਂ ਇੱਕ ਚਿੱਟ ਮਿਲੀ ਸੀ ਜਿਹਦੇ 'ਚ ਲਿਖਿਆ ਸੀ ਕਿ ਟ੍ਰੇਨਾਂ ਨੂੰ ਤੇ ਰੇਲਵੇ ਸਟੇਸ਼ਨਾਂ ਨੂੰ ਕਰੋ ਜਿਹਦੇ ਨਾਲ ਸੈਂਟਰ ਹਿੱਲੂਗਾ। ਇਹ ਸਾਰੀ FIR 89 ਦਰਜ ਹੋਣ ਤੋਂ ਬਾਅਦ ਇਹਨਾਂ ਨੂੰ ਬਿੱਟੂ ਮਹਿੰਦਰਪਾਲ ਬਿੱਟੂ ਤੇ ਸ਼ਕਤੀ ਸਿੰਘ ਤੇ ਸੁਖਜਿੰਦਰ ਸਨੀ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਇੱਕ ਮਹਿੰਦਰਪਾਲ ਬਿੱਟੂ ਜਿਹਨੇ ਇਹ ਚਿੱਟ ਲਿਖ ਕੇ ਭੇਜੀ ਸੀ ਕਿ ਟ੍ਰੇਨਾਂ ਨੂੰ ਤੇ ਇਹਨਾਂ ਨੂੰ, ਮਹਿੰਦਰਪਾਲ ਬਿੱਟੂ ਨਹੀਂ ਮਹਿੰਦਰਪਾਲ ਸ਼ਰਮਾ ਫਰੋਮ ਸੰਗਰੂਰ, ਇਹਨਾਂ ਦੀ ਅਰੈਸਟ ਹੋਈ ਸੀ ਤੇ ਇਹਨਾਂ ਦੇ ਕੇਸ ਦੇ ਵਿੱਚ ਆਰਮਜ਼ ਐਕਟ ਤੇ ਅਨਲੌਫੁਲ ਐਕਟੀਵਿਟੀ ਐਕਟ ਲੱਗਿਆ ਸੀ, ਜਿਹਦੇ ਤਹਿਤ ਮਾਨਯੋਗ ਅਦਾਲਤ ਨੇ ਜਿੱਥੇ ਪਹਿਲਾਂ ਅਸੀਂ ਚਲਾਨ ਪੇਸ਼ ਕਰਤਾ ਸੀ, ਸਰਕਾਰ ਤੋਂ ਪਰਮਿਸ਼ਨਾਂ ਲਈਆਂ ਸੀ, ਹੁਣ ਮਾਨਯੋਗ ਅਦਾਲਤ ਨੇ ਅੱਜ ਫਰੀਦਕੋਟ ਦੇ ਵਿੱਚ ਇਹਦੇ 'ਚ ਚਾਰਜ ਫਰੇਮ ਹੋ ਗਏ ਨੇ ਤੇ ਚਾਰਜ ਫਰੇਮ ਤੋਂ ਬਾਅਦ ਮਤਲਬ ਇਹ ਸਟੇਜ ਹੁੰਦੀ ਹੈ ਜਿਸ ਤੋਂ ਅੱਗੇ ਹੁਣ ਫਰਦਰ ਗਵਾਹੀਆਂ ਤੇ ਜਾਊਗਾ। ਅੱਜ ਚਾਰਜ ਫਰੇਮ ਹੋ ਗਏ ਨੇ। ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਦੇ ਸਿਹਤ ਦਾ ਹਾਲ ਪੁੱਛਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ। ਇੱਥੇ ਉਹਨਾਂ ਬ੍ਰਹਮ ਮਹਿੰਦਰਾ ਦੇ ਪਰਿਵਾਰ ਨਾਲ ਗੱਲਬਾਤ ਕੀਤੀ। ਕੈਪਟਨ ਨੇ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਇਹ ਜਾਣਕਾਰੀ ਵੀ ਸਾਂਝੀ ਕੀਤੀ। ਦੱਸ ਦਈਏ ਕਿ ਸਿਹਤ ਢਿੱਲੀ ਹੋਣ ਕਰਕੇ ਬ੍ਰਹਮ ਮਹਿੰਦਰਾ ਨੂੰ ਸ਼ਨੀਵਾਰ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਦੇ ਗਲੇ ਦਾ ਛੋਟਾ ਜਿਹਾ ਆਪਰੇਸ਼ਨ ਵੀ ਹੋਇਆ। ਬ੍ਰਹਮ ਮਹਿੰਦਰਾ ਨੂੰ ਵਾਇਰਲ ਬੁਖਾਰ ਹੋ ਗਿਆ ਸੀ। ਪਹਿਲਾਂ ਘਰ ਵਿੱਚ ਹੀ ਦਵਾਈ ਲੈਂਦੇ ਰਹੇ ਪਰ ਵਾਇਰਲ ਵਿਗੜ ਗਿਆ। ਹੁਣ ਉਹਨਾਂ ਨੂੰ ਹਸਪਤਾਲ ਲਿਜਾਣਾ ਪਿਆ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। Guru Palace presents Shagun Banquet. Exclusive features: wedding party hall with decent seating capacity, spacious parking, lavishly designed interiors with traditional touch, mini hall for corporate and small functions, best in-house catering. Shagun for all occasions. Call 732-398-9022. ਬ੍ਰੇਕ ਤੋਂ ਬਾਅਦ TV 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਾਧਿਆਂ ਅਗਲੀ ਖਬਰ ਵੱਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਸੱਟ ਮਾਰਨ ਦੇ ਚੱਲਣ ਦਾ ਸਖਤ ਨੋਟਿਸ ਲਿਆ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਜਿਸ ਵਿੱਚ ਸਿੱਖ ਰਵਾਇਤਾਂ ਦੀ ਤੋਹੀਨ ਕੀਤੀ ਗਈ ਹੈ। ਇਸ ਸੰਬੰਧੀ ਭਾਈ ਲੋਂਗੋਵਾਲ ਨੇ ਸਰਕਾਰ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧੀ ਕਾਰਵਾਈ ਲਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੇ ਸਾਈਬਰ ਕ੍ਰਾਈਮ ਸੈੱਲ ਦੇ IG ਨੂੰ ਪੱਤਰ ਵੀ ਲਿਖਿਆ ਗਿਆ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਫੈਲੀ ਵੀਡੀਓ ਅੰਦਰ ਗੁਰਦੁਆਰਾ ਸਾਹਿਬ ਜਿਹਾ ਮਾਹੌਲ ਸਿਰਜ ਕੇ ਸਿੱਖ ਪਰੰਪਰਾਵਾਂ ਤੇ ਮਰਿਆਦਾ ਨੂੰ ਚੁਣੌਤੀ ਦਿੱਤੀ ਗਈ ਹੈ। ਵੀਡੀਓ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਵੀ ਨਜ਼ਰ ਆਉਂਦੀ ਹੈ ਤੇ ਸਿੱਖ ਸ਼ਹੀਦਾਂ ਦੇ ਚਿੱਤਰ ਵੀ ਨੇ। ਇੱਕ ਓੰਕਾਰ ਤੇ ਖੰਡੇ ਵੀ ਨਜ਼ਰ ਆ ਰਹੇ ਨੇ। ਮੂਰਤੀਆਂ ਦੁਆਰਾ ਸਿੱਖ ਪਰੰਪਰਾਵਾਂ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਵੀਡੀਓ ਅੰਦਰ ਰਾਗੀ ਸਿੰਘਾਂ ਦੇ ਕੀਰਤਨ ਕਰਨ ਵਾਂਗ ਨਕਲ ਵੀ ਕੀਤੀ ਗਈ ਹੈ।
NRI ਸਿੱਖ ਨੌਜਵਾਨ ਗੁਰਜੀਤ ਸਿੰਘ ਚਾਂਪੁਰ ਨੇ ਕੁਝ ਦਿਨ ਪਹਿਲਾਂ ਹੜ੍ਹਾਂ ਦੇ ਪਾਣੀ ਨੂੰ ਹਰਿਆਣਾ ਵਿੱਚ ਦਾਖਲ ਹੋਣ ਲਈ ਹਰਿਆਣਾ ਸਰਕਾਰ ਨੂੰ ਗੇਟ ਖੋਲ੍ਹਣ ਲਈ ਮਜਬੂਰ ਕਰ ਦਿੱਤਾ ਸੀ। ਦੱਸ ਦਈਏ ਕਿ ਉਕਤ ਨੌਜਵਾਨ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹਾਂਸੀ ਬੁਟਾਣਾ ਨਹਿਰ ਦੇ ਗੇਟ ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਸੀ, ਜਿਸ ਧਮਕੀ ਤੋਂ ਬਾਅਦ ਹਰਿਆਣਾ ਸਰਕਾਰ ਨੇ ਗੇਟ ਖੋਲ੍ਹਣ ਲਈ ਮਜਬੂਰ ਹੋਣਾ ਪਿਆ ਸੀ। ਉਕਤ ਨੌਜਵਾਨ ਨੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਦੇ ਨੇੜਲੇ ਸੂਬਿਆਂ ਵੱਲੋਂ ਪੰਜਾਬ ਨੂੰ ਢਾਹ ਲਾਉਣ ਲਈ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਹਾਂਸੀ ਬੁਟਾਣਾ ਨਹਿਰ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਬੰਦ ਕਰਕੇ ਘੱਗਰ ਦਰਿਆ ਨੂੰ ਹੜ੍ਹ ਦਾ ਕਾਰਨ ਬਣਾ ਰਹੀਆਂ ਸਨ, ਜਿਸ ਨੂੰ ਖੁਲਵਾਉਣ ਲਈ ਉਸਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਨਹਿਰ ਦੇ ਗੇਟ ਖੁਲਵਾ ਦਿੱਤੇ, ਜਿਸ ਨਾਲ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ETT ਟੈਸਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ 8 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। ਇਹਨਾਂ ਵਿੱਚੋਂ ਕੁਝ ਸਾਥੀ ਪਾਣੀ ਵਾਲੀ ਟੈਂਕੀ ਤੇ ਚੜੇ ਹੋਏ ਨੇ। ਅੱਜ ਜਗਵਿੰਦਰ ਸਿੰਘ ਮਾਨਸਾ ਤੇ ਹਰਜੀਤ ਸਿੰਘ ਮਾਨਸਾ ਵੀ ਮੰਗਾਂ ਮਨਵਾਉਣ ਲਈ ਮਰਨ ਵਰਤ ਤੇ ਬੈਠ ਗਏ। ਦੱਸ ਦਈਏ ਕਿ ਬੀਤੇ ਦਿਨੀ ਅਚਾਨਕ ਪਾਣੀ ਦੀ ਟੈਂਕੀ ਤੇ ਚੜੇ ਅਧਿਆਪਕਾਂ ਵੱਲੋਂ ਅੱਗ ਲਗਾ ਕੇ ਕੰਬਲ ਹੇਠਾਂ ਸੁੱਟਿਆ ਗਿਆ ਸੀ। ਉੱਥੇ ਹੀ ਕੁਝ ਅਧਿਆਪਕਾਂ ਵੱਲੋਂ ਸੰਗਰੂਰ ਸੁਨਾਮ ਮੁੱਖ ਮਾਰਗ ਤੇ ਵੀ ਚੱਕਾ ਜਾਮ ਕਰ ਦਿੱਤਾ ਗਿਆ ਸੀ। ਬੇਸ਼ੱਕ ਸਿੱਖਿਆ ਨੂੰ ਲੈ ਕੇ ਮੰਤਰੀ ਵੱਡੇ ਬਿਆਨ ਦਾਗਦੇ ਰਹਿੰਦੇ ਨੇ, ਵੱਡੇ ਦਾਅਵੇ ਕਰਦੇ ਰਹਿੰਦੇ ਨੇ ਕਿ ਪੜੋ ਪੰਜਾਬ ਵਧੋ ਪੰਜਾਬ ਜਿਹੀਆਂ ਰੋਜ਼ਾਨਾ ਨਵੀਆਂ ਸਕੀਮਾਂ ਨੀਤੀਆਂ ਨਾਰੇ ਅਕਸਰ ਸੁਰਖੀਆਂ ਬਣਦੇ ਰਹਿੰਦੇ ਨੇ, ਪਰ ਜ਼ਮੀਨੀ ਹਕੀਕਤ ਦੇਖ ਇੱਕ ਵਾਰ ਤੁਸੀਂ ਸੋਚਣ ਲਈ ਮਜਬੂਰ ਹੋ ਜਾਵੋਗੇ ਕਿ ਦਿਖਾਇਆ ਕੀ ਜਾਂਦਾ ਹੈ ਤੇ ਮਿਲਦਾ ਕੀ ਹੈ। ਅਜਿਹੀ ਹੀ ਤਲਖ ਹਕੀਕਤ ਹੈ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਦੇ ਪਿੰਡ ਰਿਵਾਸ ਬ੍ਰਾਹਮਣਾ ਦੀ, ਜਿੱਥੇ ਤਕਰੀਬਨ 9 ਮਹੀਨੇ ਤੋਂ 71 ਬੱਚੇ ਇੱਕ ਕਿਰਾਏ ਦੇ ਮਕਾਨ ਵਿੱਚ ਆਪਣਾ ਭਵਿੱਖ ਤਰਾਸ਼ ਰਹੇ ਨੇ। ਕਹਿਣ ਨੂੰ ਇਹ ਸਰਕਾਰੀ ਸਕੂਲ ਦੇ ਵਿਦਿਆਰਥੀ ਨੇ, ਪਰ ਸਰਕਾਰ ਦਾ ਕਿੰਨਾ ਧਿਆਨ ਆਪਣਾ ਭਵਿੱਖ ਸੁਧਾਰਨ ਲਈ ਸਿੱਖਿਆ ਹਾਸਲ ਕਰਨ ਵਾਲਿਆਂ ਵੱਲ ਹੈ, ਇਸ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਸ ਕਿਰਾਏ ਦੇ ਸਕੂਲ ਦੀ ਇਮਾਰਤ ਦਾ ਖਰਚਾ ਕੁਝ ਪਿੰਡ ਦੇ ਨੌਜਵਾਨ ਤੇ ਅਧਿਆਪਕ ਆਪਣੀ ਖੁਦ ਦੀ ਤਨਖਾਹ ਵਿੱਚੋਂ ਭਰਦੇ ਨੇ। ਸੈਂਕੜੇ ਵਾਰ ਸਿੱਖਿਆ ਵਿਭਾਗ ਨੂੰ ਲਿਖ ਚੁੱਕੇ ਅਧਿਆਪਕ ਸਰਕਾਰੀ ਫਰਮਾਨ ਨੂੰ ਉਡੀਕਣ ਦੀ ਥਾਂ ਹੁਣ ਖੁਦ ਕਿਰਾਇਆ ਪਰ ਬੱਚੇ ਪੜ੍ਹਾਉਣ ਨੂੰ ਤਰਜੀਹ ਦੇਣਾ ਬਿਹਤਰ ਸਮਝਣ ਲੱਗੇ ਨੇ। ਸਰ ਪਿਛਲੇ 2-3 ਸਾਲਾਂ ਤੋਂ ਸਾਡੇ ਜੋ ਸਕੂਲ ਦੀ ਬਿਲਡਿੰਗ ਸੀ ਕਾਫੀ ਖਸਤਾ ਹਾਲਤ ਸੀ, ਤਾਂ ਉਹਦਾ ਜੋ ਲਿਖਤੀ ਰੂਪ ਵਿੱਚ ਜੋ ਕਾਰਵਾਈ ਕਰਨੀ ਸੀ ਅਸੀਂ ਉੱਚ ਵਿਭਾਗ 'ਚ ਆਪਣੇ ਜਿਹੜਾ ਵਿਭਾਗ ਹੈ ਸਿੱਖਿਆ ਵਿਭਾਗ ਉਹਦੇ ਉੱਚ ਅਧਿਕਾਰੀਆਂ ਨੂੰ ਦੇ ਚੁੱਕੇ ਸੀ। ਅਤੇ ਲਾਸਟਲੀ ਹੁਣ ਅਪ੍ਰੈਲ ਦੇ ਵਿੱਚ ਜਦੋਂ ਉੱਥੇ ਕਰੰਟ ਵਗੈਰਾ ਵੀ ਆ ਗਿਆ ਤਾਂ ਪਿੰਡ ਵਾਲਿਆਂ ਨੇ ਰਲ ਕੇ ਇੱਥੇ ਲੋਕ ਲਾਤਾ ਸੀ। ਤਾਂ ਅਨਫਾਨ ਵਿੱਚ ਸਾਨੂੰ ਕੀ ਕਰਨਾ ਪਿਆ ਕਿ ਸਕੂਲ ਦੇ ਬੱਚਿਆਂ ਨੂੰ ਕਿਤੇ ਹੋਰ ਥਾਂ ਸ਼ਿਫਟ ਕਰਨਾ ਪਿਆ, ਕਿਉਂਕਿ ਉਹ ਸਕੂਲ ਇੰਨਾ ਖਸਤਾ ਹੋ ਚੁੱਕਿਆ ਸੀ ਕਿ ਪਾਣੀ ਭਰਿਆ ਜਾ ਚੁੱਕਿਆ ਸੀ, ਬਾਰਿਸ਼ ਦਾ ਪਾਣੀ ਛੱਤਾਂ ਚੋ ਰਿਹਾ ਸੀ ਅਤੇ ਕਰੰਟ ਆ ਚੁੱਕਿਆ ਸੀ ਬਿਲਡਿੰਗ ਵਿੱਚ। ਤਾਂ ਫਿਰ ਇੱਕ ਪ੍ਰਾਈਵੇਟ ਬਿਲਡਿੰਗ 'ਚ ਅਸੀਂ ਸਕੂਲ ਸ਼ਿਫਟ ਕੀਤਾ, ਲੇਕਿਨ ਉੱਥੇ ਵੀ ਸੂਟੇਬਲ ਸਾਨੂੰ ਨਾ ਲੱਗਿਆ, ਤਾਂ ਫਿਰ ਪਿੰਡ ਵਾਲੇ ਸਹਿਯੋਗ ਨਾਲ ਅਸੀਂ ਪ੍ਰਾਈਵੇਟ ਥਾਂ ਲਈ ਹੈ ਜੀ। ਇਹ ਪ੍ਰਾਈਵੇਟ ਜਗ੍ਹਾ ਹੈਗੀ ਜਿਹੜੀ, ਇਹਦਾ ਕਿਰਾਇਆ ਫਿਰ ਕਿਸ ਤਰ੍ਹਾਂ ਦੇਣਾ? ਕਿਰਾਇਆ ਸਰ ਹਾਫ ਅਸੀਂ ਕਰਦੇ ਹਾਂ ਸਕੂਲ ਸਟਾਫ ਤੇ ਹਾਫ ਜਿਹੜਾ ਪਿੰਡ ਦੇ ਕਲੱਬ ਤੇ ਜਾਂ ਪੰਚਾਇਤ ਹੋ ਗਈ। ਬਰਨਾਲਾ ਵਿੱਚ ਇੱਕ ਨੌਜਵਾਨ ਕਿਸਾਨ ਵੱਲੋਂ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੰਬੰਧੀ ਸੂਚਨਾ ਮਿਲਦਿਆਂ ਮੌਕੇ ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਸਿਰ ਤੇ ਚੜੇ ਕਰਜ਼ੇ ਦੇ ਕਾਰਨ ਪਹਿਲਾਂ ਵੀ 3 ਪੀੜ੍ਹੀਆਂ ਦੇ ਲੋਕ ਖੁਦਕੁਸ਼ੀ ਕਰ ਚੁੱਕੇ ਨੇ ਤੇ ਹੁਣ ਚੌਥੀ ਪੀੜ੍ਹੀ ਨੇ ਵੀ ਇਸੇ ਕਰਜ਼ੇ ਕਾਰਨ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ 22 ਸਾਲਾ ਲਵਪ੍ਰੀਤ ਸਿੰਘ ਵਾਸੀ ਪਿੰਡ ਪੋਤਨਾ ਵਜੋਂ ਹੋਈ ਹੈ, ਜਿਸ ਦੇ ਸਿਰ ਤੇ ਕਰੀਬ 8 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ੇ ਕਾਰਨ ਲਵਪ੍ਰੀਤ ਕਾਫੀ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚਲਦਿਆਂ ਬੀਤੀ ਰਾਤ ਉਸਨੇ ਆਪਣੇ ਖੇਤਾਂ ਵਿੱਚ ਜਾ ਕੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਂ ਤੇ ਭੈਣ ਨੂੰ ਛੱਡ ਗਿਆ ਏ। ਇਹ ਲੜਕੇ ਦਾ ਨਾਮ ਸੀਗਾ ਲਵਪ੍ਰੀਤ ਸਿੰਘ, ਉਹਦੇ ਡੈਡੀ ਦਾ ਨਾਮ ਸੀਗਾ ਕੁਲਵੰਤ ਸਿੰਘ, ਅਸੀਂ ਭੂਤਨਾ, ਉਮਰ ਸੀਗੀ ਇਹਦੀ 22 ਸਾਲ। ਸਾਨੂੰ ਰੁਕਾ ਆਇਆ ਸੀਗਾ ਮੈਡੀਵੇ ਹਸਪੀਟਲ ਲੁਧਿਆਣੇ ਤੋਂ ਵੀ ਜ਼ਹਿਰੀਲੀ ਕੋਈ ਚੀਜ਼ ਪੀ ਕੇ ਮਤਲਬ ਦਾਖਲਾ ਇੱਥੇ ਬਿਆਨ ਲੈ ਜਾਣ। ਅਸੀਂ ਰਾਤ ਗਏ ਸੀਗੇ ਪਰਸੋਂ 10 ਤਰੀਕ ਨੂੰ 11-12 ਵਜੇ ਇਹਦੀ ਮਾਤਾ ਦਾ ਬਿਆਨ ਲਿਆ, ਇਹ ਅਨਫਿਟ ਸੀਗਾ ਲਵਪ੍ਰੀਤ ਸਿੰਘ। ਉਸ ਤੋਂ ਬਾਅਦ ਸੁਬਾਹ ਅਸੀਂ ਆ ਗਏ ਤੇ ਕੱਲ੍ਹ ਫਿਰ ਇਹਦਾ ਵੀ ਡੈੱਡ ਦਾ ਹੋ ਗਿਆ। ਫਿਰ ਅਸੀਂ ਦੁਬਾਰਾ ਜਾ ਕੇ ਡੈੱਡ ਬੋਡੀ ਲੁਧਿਆਣੇ ਤੋਂ ਮੈਡੀਵੇ ਹਸਪੀਟਲ ਤੋਂ ਲਿਆ ਕੇ ਸਰਕਾਰੀ ਹਸਪੀਟਲ ਇੱਥੇ ਬਰਨਾਲਾ ਰੱਖੀ। ਉਸ ਤੋਂ ਬਾਅਦ ਅੱਜ ਇਹਦੀ ਕਾਰਵਾਈ ਬਿਆਨ ਵਗੈਰਾ ਲਿਖ ਰਹੇ ਹਾਂ। ਆਤਮ ਹੱਤਿਆ ਦਾ ਕਹਿੰਦੇ ਵੀ ਇਹ ਕਰਜ਼ੇ ਦਾ ਬੋਝ ਸੀਗਾ, ਪਹਿਲਾਂ ਤਾਂ ਡੈਡੀ ਦੀ ਡੈਥ ਹੋ ਗਈ ਸੀਗੀ ਕਿਸ ਕਾਰਨ ਕਰਕੇ, ਵੀ ਇਹ ਵੀ ਥੋੜਾ ਟੈਨਸ਼ਨ ਦੇ ਵਿੱਚ ਰਹਿੰਦਾ ਹੁੰਦਾ ਸੀਗਾ ਕਰਜ਼ਾ ਕਰਕੇ, ਵੀ ਲੜਾਈ ਝਗੜਾ ਕਰਦਾ ਸੀ, ਹੋਰ ਘਰੇ ਮਤਲਬ ਕਰਜ਼ਾ ਜ਼ਿਆਦਾ ਹੁੰਦਾ ਸੀਗਾ। ਮੀਕਾ ਸਿੰਘ ਤੋਂ ਬਾਅਦ ਪੰਜਾਬੀ ਗਾਇਕ ਦਲਜੀਤ ਸਿੰਘ ਨੂੰ ਪਾਕਿਸਤਾਨੀਆਂ ਨਾਲ ਯਾਰੀ ਲਾਉਣੀ ਮਹਿੰਗੀ ਪੈ ਸਕਦੀ ਹੈ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲਾਈਜ਼ ਐਸੋਸੀਏਸ਼ਨ ਨੇ
ਗ੍ਰਹਿ ਮੰਤਰਾਲੇ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਅਮਰੀਕਾ ਦਾ ਵੀਜ਼ਾ ਰੱਦ ਕੀਤਾ ਜਾਵੇ। ਐਸੋਸੀਏਸ਼ਨ ਦੇ ਦਾਅਵੇ ਮੁਤਾਬਕ 21 ਸਤੰਬਰ ਨੂੰ ਦਿਲਜੀਤ ਦੋਸਾਂਝ ਅਮਰੀਕਾ ਵਿੱਚ ਇੱਕ ਅਜਿਹੇ ਕੰਸਰਟ ਵਿੱਚ ਪਰਫਾਰਮ ਕਰਨ ਜਾ ਰਿਹਾ ਹੈ ਜਿਸ ਨੂੰ ਪਾਕਿਸਤਾਨੀ ਨਾਗਰਿਕ ਰੇਹਾਨ ਸਿੱਦੀਕੀ ਪ੍ਰਮੋਟ ਕਰ ਰਹੇ ਨੇ। ਹਾਲਾਂਕਿ ਦਿਲਜੀਤ ਦੋਸਾਂਝ ਵੱਲੋਂ ਇਸ ਕੰਸਰਟ ਦੀ ਤਾਰੀਖ ਅੱਗੇ ਵਧਾ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਰੇਹਾਨ ਸਿੱਦੀਕੀ ਕਰਾਚੀ ਦੇ ਇੱਕ ਕਾਰੋਬਾਰੀ ਨੇ ਜੋ ਅਮਰੀਕਾ ਵਿੱਚ ਭਾਰਤੀ ਫਿਲਮੀ ਸਿਤਾਰਿਆਂ ਦੇ ਸ਼ੋਅ ਨੂੰ ਵੱਡੇ ਪੱਧਰ ਤੇ ਪ੍ਰਮੋਟ ਕਰਦੇ ਨੇ। ਹਾਲਾਂਕਿ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਤਾਜ਼ਾ ਤਕਰਾਰ ਦੇ ਮੱਦੇਨਜ਼ਰ ਕਿਸੇ ਵੀ ਭਾਰਤੀ ਕਲਾਕਾਰ ਨੂੰ ਪਾਕਿਸਤਾਨ ਵਿੱਚ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਕਿਸੇ ਪਾਕਿਸਤਾਨੀ ਨਾਗਰਿਕ ਦੁਆਰਾ ਕਰਾਏ ਜਾਣ ਵਾਲੇ ਕਿਸੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੀਦਾ ਹੈ। ਨਾਰਕੋਟਿਕ ਕੰਟਰੋਲ ਬਿਊਰੋ ਸਬ ਜ਼ੋਨ ਅੰਮ੍ਰਿਤਸਰ ਨੇ ਨਸ਼ਾ ਤਸਕਰੀ ਦੇ ਅੰਤਰਰਾਸ਼ਟਰੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਜੋ ਦਿੱਲੀ ਤੋਂ ਆਪਰੇਟ ਹੋ ਰਿਹਾ ਸੀ ਤੇ ਦਿੱਲੀ ਤੋਂ ਪੰਜਾਬ ਤੇ ਮੁੰਬਈ ਤੋਂ ਵੀ ਇਸ ਨੂੰ ਚਲਾਇਆ ਜਾ ਰਿਹਾ ਸੀ। ਇਹਨਾਂ ਦੇ ਲਿੰਕ ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਸਨ। ਐਨਸੀਬੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕੈਨੇਡਾ ਤੋਂ ਇੱਕ ਪ੍ਰਿੰਟਰ ਮਸ਼ੀਨ ਦੀ ਸ਼ਿਪਮੈਂਟ ਨਵੀਂ ਦਿੱਲੀ ਪੁੱਜੀ ਹੈ। ਇਸ ਨੂੰ ਪ੍ਰਾਪਤ ਕਰਨ ਵਾਲੇ ਦਾ ਐਡਰੈਸ ਜਲੰਧਰ ਦਾ ਲਿਖਿਆ ਗਿਆ ਸੀ। ਐਨਸੀਬੀ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਸ਼ਿਪਮੈਂਟ ਵਿੱਚ ਡਰੱਗ ਹੋ ਸਕਦੀ ਹੈ ਜਿਸ ਵਿੱਚ ਦੱਖਣੀ ਅਮਰੀਕਾ ਦੀ ਕੋਕੀਨ ਹੋਣ ਦੀ ਪੁਖਤਾ ਜਾਣਕਾਰੀ ਮਿਲੀ ਹੈ। ਇਹ ਕੈਨੇਡਾ ਤੋਂ ਪੰਜਾਬ ਪਹੁੰਚਾਈ ਜਾਣੀ ਸੀ। ਐਨਸੀਬੀ ਦਿੱਲੀ ਯੂਨਿਟ ਦੀ ਟੀਮ ਨੇ ਤੁਰੰਤ ਐਕਸ਼ਨ ਲੈਂਦਿਆਂ ਕੰਸਾਈਨਮੈਂਟ ਨੂੰ ਚੈੱਕ ਕੀਤਾ ਤੇ ਇਸ ਮਸ਼ੀਨ ਵਿੱਚੋਂ 422 ਗ੍ਰਾਮ ਉੱਚ ਕੁਆਲਿਟੀ ਦੀ ਕੋਕੀਨ ਪ੍ਰਾਪਤ ਹੋਈ। ਪੁਲਿਸ ਨੇ ਤਸਕਰੀ ਦੇ ਕਿੰਗ ਪਿਨ ਅਕਸ਼ਿੰਦਰ ਸਿੰਘ ਨੂੰ ਤਰਨਤਾਰਨ ਤੋਂ गिरफ्तार कर लिया है। ये एनसीबी अमृतसर यूनिट को एक इंटरनेशनल ड्रग ट्रैफिकिंग गैंग का पर्दाफाश करने में सफलता मिली है। ये गैंग काफ़ी समय से एक्टिव है और केवल दिल्ली, मुंबई और पंजाब ही नहीं बल्कि कनाडा, ऑस्ट्रेलिया और दूसरी कंट्रीज में भी सक्रिय है। इसकी शुरुआत दिल्ली से हुई जब एक कंसाइनमेंट प्लॉटर मशीन का कनाडा से दिल्ली आया और वो सस्पिशियस लगा तो उसकी इंफॉर्मेशन एनसीबी यूनिट दिल्ली तक पहुंची। जब एनसीबी दिल्ली ने उसकी जांच की और उसे खोला तो पाया कि उसके अंदर साउथ अमेरिकन ओरिजिन का कोकीन रखा गया है। ਹੁਸ਼ਿਆਰਪੁਰ ਵਿੱਚ ਇੱਕ ਪੁਲਿਸ ਇੰਸਪੈਕਟਰ ਦਾ ਸੜਕ ਉੱਤੇ ਖੌਫਨਾਕ ਕਾਰਾ ਸਾਹਮਣੇ ਆਇਆ ਹੈ। ਨਸ਼ੇ ਵਿੱਚ ਟੱਲੀ ਇਹ ਇੰਸਪੈਕਟਰ ਬਿਨਾਂ ਟਾਇਰ ਤੋਂ ਹੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਦਿਸ ਰਿਹਾ ਹੈ ਕਿ ਟਾਇਰ ਨਾ ਹੋਣ ਕਾਰਨ ਗੱਡੀ ਦਾ ਇੱਕ ਪਾਸੇ ਦਾ ਰਿਮ ਸੜਕ ਨਾਲ ਘੜੀਸ ਰਿਹਾ ਹੈ ਜਿਸ ਕਾਰਨ ਕਾਫੀ ਅੱਗ ਨਿਕਲ ਰਹੀ ਹੈ। ਪਰ ਇਹ ਪੁਲਿਸ ਵਾਲਾ ਬਿਨਾਂ ਕੋਈ ਪਰਵਾਹ ਕੀਤੇ ਗੱਡੀ ਚਲਾ ਰਿਹਾ ਹੈ। ਲੋਕਾਂ ਨੇ ਮੁਸਤੈਦੀ ਵਰਤਦਿਆਂ ਇਸ ਪੁਲਿਸ ਵਾਲੇ ਨੂੰ ਕਾਬੂ ਕੀਤਾ। ਇਸ ਦੀ ਪਛਾਣ ਗਿਆਨ ਸਿੰਘ ਵਜੋਂ ਹੋਈ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਥਾਂਦੇਵਾਲਾ ਵਿਖੇ ਇੱਕ ਭਰਾ ਵੱਲੋਂ ਆਪਣੇ ਸਕੇ ਭਰਾ ਦੀ ਦੇਰ ਰਾਤ ਕਹੀ ਦੇ ਵਾਰ ਕਰਕੇ ਹੱਤਿਆ ਕਰ ਦਿੱਤੀ ਗਈ ਜਦੋਂ ਆਪਣੇ ਘਰ ਵਿੱਚ ਸੋ ਰਿਹਾ ਸੀ। ਇਸ ਹੱਤਿਆ ਦਾ ਕਾਰਨ ਦੋਹਾਂ ਭਰਾਵਾਂ ਵਿੱਚ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਭਰਾ ਰਾਜਵੀਰ ਸਿੰਘ ਨੇ ਗੁਰਪ੍ਰੀਤ ਸਿੰਘ ਦੀ ਪਤਨੀ ਨਾਲ 1 ਮਹੀਨਾ ਪਹਿਲਾਂ ਕੁੱਟਮਾਰ ਕੀਤੀ ਸੀ ਜਿਸ ਕਰਕੇ ਗੁਰਪ੍ਰੀਤ ਸਿੰਘ ਦੀ ਪਤਨੀ ਨਾਰਾਜ਼ ਹੋ ਕੇ ਆਪਣੇ ਪੇਕੇ ਘਰ ਚਲੀ ਗਈ ਸੀ ਜਿਸ ਨੂੰ ਘਰ ਵਾਪਸ ਲਿਆਉਣ ਲਈ 1-2 ਦਿਨ ਪਹਿਲਾਂ ਗੁਰਪ੍ਰੀਤ ਸਿੰਘ ਗਿਆ ਸੀ ਪਰ ਉਹ ਨਹੀਂ ਆਈ ਤੇ ਘਰ ਵਾਪਸ ਆ ਕੇ ਗੁਰਪ੍ਰੀਤ ਸਿੰਘ ਤੇ ਰਾਜਵੀਰ ਵਿਚਕਾਰ ਫਿਰ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਰਾਜਵੀਰ ਨੇ ਗੁਰਪ੍ਰੀਤ ਸਿੰਘ ਤੇ ਘਰ ਵਿੱਚ ਪਈ ਕਹੀ ਨਾਲ ਵਾਰ ਕਰਕੇ ਉਸ ਨੂੰ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਰਾਜਵੀਰ ਸਿੰਘ ਨੂੰ ਕਹੀ ਸਮੇਤ ਕਾਬੂ ਕਰ ਲਿਆ ਗਿਆ ਹੈ। ਥਾਂਦੇਵਾਲ ਪਿੰਡ ਦੇ ਵਿੱਚ ਜਿਹੜੇ ਬੀਤੀ ਰਾਤ ਦਾ ਗੁਰਭੇਜ ਸਿੰਘ ਪੁੱਤਰ ਬਲਦੇਵ ਸਿੰਘ ਦਾ ਜਿਹੜਾ ਕਤਲ ਹੋਇਆ ਹੈ ਉਹਨੇ ਆਪਣੇ ਸਕੇ ਭਰਾ ਰਾਜਪ੍ਰੀਤ ਸਿੰਘ ਉਹਨੂੰ ਰਾਤੀ ਕਈ ਦੇ ਨਾਲ 2 ਟੱਕ ਮਾਰ ਕੇ ਉਹਨੂੰ ਮਰਡਰ ਕਰ ਦਿੱਤਾ ਹੈਗਾ। ਉਹਨਾਂ ਦਾ ਘਰੇਲੂ ਕਲੇਸ਼ ਸੀਗਾ ਜੀ। ਉਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਆ ਰਾਜਪ੍ਰੀਤ ਦੀ ਘਰ ਵਾਲੀ ਦੇ ਨਾਲ ਕੋਈ ਘਰੇਲੂ ਲੜਾਈ ਝਗੜਾ ਰਹਿੰਦਾ ਸੀਗਾ। ਇਸ ਕਰਕੇ ਉਹਨਾਂ ਦਾ ਦੋਨਾਂ ਦੀ ਭਰਾਵਾਂ ਦੇ ਵਿੱਚ ਕਾਫੀ ਦੇਰ ਤੋਂ ਅਣਬਣ ਰਹਿੰਦੀ ਸੀਗੀ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਭਾਰਤ ਵਿੱਚ ਸ਼ਰਨ ਲੈਣ ਲਈ ਪੁੱਜੇ ਪਾਕਿਸਤਾਨੀ ਨਾਗਰਿਕ ਬਲਦੇਵ ਕੁਮਾਰ ਦੇ ਦੋਸ਼ਾਂ ਨੂੰ ਗੋਪਾਲ ਚਾਵਲਾ ਨੇ ਨਕਾਰਿਆ। ਚਾਵਲਾ ਨੇ ਕਿਹਾ ਬਲਦੇਵ ਕੁਮਾਰ ਭਾਰਤ ਵਿੱਚ ਸ਼ਰਨ ਲੈਣ ਲਈ ਝੂਠ ਬੋਲ ਰਹੇ ਨੇ। ਚਾਵਲਾ ਦੀ ਬਲਦੇਵ ਕੁਮਾਰ ਨੂੰ ਅਪੀਲ, ਸਿੱਖਾਂ ਸੰਬੰਧੀ ਕੋਈ ਗਲਤ ਬਿਆਨਬਾਜ਼ੀ ਕਰਕੇ ਸ਼ਰਨ ਨਾ ਮੰਗਣ। ਬਲਦੇਵ ਕੁਮਾਰ ਦੀ ਪਾਕਿਸਤਾਨੀ ਗਾਇਕ ਜੱਸੀ ਲਾਇਲਪੁਰੀਆ ਨਾਲ ਹੋਈ ਤੂਤੂ ਮੈਂ ਬਲਦੇਵ ਕੁਮਾਰ ਤੇ ਝੂਠ ਬੋਲਣ ਦੇ ਲਾਏ ਦੋਸ਼। ਬਲਦੇਵ ਕੁਮਾਰ ਦਾ ਮੋੜਵਾਂ ਜਵਾਬ, ਕਿਹਾ ਧਮਕੀਆਂ ਤੋਂ ਨਹੀਂ ਡਰਦਾ।
ਸਲਾਹਕਾਰਾਂ ਦੀ ਫੌਜ ਨਿਯੁਕਤ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਦੇ ਸਪੀਕਰ ਕੋਲ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ। ਕਿਹਾ ਨਿਯਮਾਂ ਮੁਤਾਬਕ 15% ਵਿਧਾਇਕਾਂ ਨੂੰ ਹੀ ਕੈਬਨਿਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਜਦਕਿ ਕੈਪਟਨ ਨੇ 23 ਵਿਧਾਇਕਾਂ ਨੂੰ ਕੈਬਨਿਟ ਦਾ ਰੈਂਕ ਦੇ ਦਿੱਤਾ। ਸਿੱਖ ਰਵਾਇਤਾਂ ਦੀ ਤੋਹੀਨ ਕਰਦੀ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵਾਇਰਲ। ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਸੱਟ ਮਾਰਨ ਦੇ ਚੱਲਣ ਦਾ ਕੀਤਾ ਵਿਰੋਧ। ਅੰਮ੍ਰਿਤਸਰ ਪੁਲਿਸ ਨੂੰ ਕੀਤੀ ਸ਼ਿਕਾਇਤ। ਤੇ ਨਹੀਂ ਰੁਕ ਰਿਹਾ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ। ਬਰਨਾਲਾ ਵਿੱਚ 22 ਸਾਲਾ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੀਤੀ ਖੁਦਕੁਸ਼ੀ। ਪਿੰਡ ਵਿੱਚ ਸੋਗ ਦਾ ਮਾਹੌਲ। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।